ਕੈਲੀਫੋਰਨੀਆ 'ਚ ਸਿੱਖ ਸੰਗਤਾਂ ਵੱਲੋਂ ਸਜਾਇਆ ਗਿਆ 44ਵਾਂ ਵਿਸ਼ਾਲ ਨਗਰ ਕੀਰਤਨ। SGPC ਚੋਣਾਂ ਨੂੰ ਲੈ ਕੇ ਪੰਥਕ ਜਥੇਬੰਦੀਆਂ ਨੇ ਕੀਤੀ ਮੀਟਿੰਗ। ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਤੇ ਜਾਨਲੇਵਾ ਹਮਲਾ। ਕੈਲੀਫੋਰਨੀਆ ਦੇ ਯੂਬਾ ਸਿਟੀ ਵਿਖੇ ਸਿੱਖ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 44ਵਾਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿੱਚ 5 ਲੱਖ ਤੋਂ ਵੱਧ ਸਿੱਖਾਂ ਨੇ ਹਾਜ਼ਰੀ ਭਰੀ। ਇਸ ਨਗਰ ਕੀਰਤਨ ਦੌਰਾਨ ਆਜ਼ਾਦ ਸਿੱਖ ਰਾਜ ਖਾਲਿਸਤਾਨ ਦੇ ਝੰਡਿਆਂ ਨਾਲ ਸੜਕਾਂ ਸਜੀਆਂ ਦਿਖਾਈ ਦਿੱਤੀਆਂ। ਨਗਰ ਕੀਰਤਨ ਵਿੱਚ ਸ਼ਾਮਿਲ ਸਿੱਖ ਸੰਗਤਾਂ ਨੇ ਗੁਰਬਾਣੀ ਕੀਰਤਨ ਸਰਵਣ ਕੀਤਾ। ਇਸ ਮੌਕੇ ਵੱਖ-ਵੱਖ ਸਿੱਖ ਆਗੂਆਂ ਨੇ ਆਪਣੇ ਵਿਚਾਰ ਵੀ ਸਿੱਖ ਸੰਗਤਾਂ ਨਾਲ ਸਾਂਝੇ ਕੀਤੇ। ਦੇਖੋ, ਇਸ ਵੇਲੇ ਮਹਾਰਾਜ ਦਾ ਹੁਕਮਨਾਮਾ ਚੱਲ ਰਿਹਾ ਹੈ ਔਰ ਸੰਗਤ ਤਿਆਰੀ 'ਚ ਹੈ। 44ਵਾਂ ਗੁਰਗੱਦੀ ਦਿਵਸ ਹੈ ਗੁਰੂ ਗ੍ਰੰਥ ਸਾਹਿਬ ਦਾ, ਜਿਸ ਨੂੰ ਇਹ ਸਮਰਪਿਤ ਹੈ। ਔਰ ਪਿਛਲੇ ਕਈ ਹਫ਼ਤਿਆਂ ਤੋਂ ਫਿਜ਼ਾ ਦੇ ਵਿੱਚ ਤੁਸੀਂ ਗੁਰੂ ਦਾ ਪਿਆਰ, ਸ਼ਰਧਾ, ਸੇਵਾ ਦੀ ਭਾਵਨਾ ਸੰਗਤਾਂ ਵਿੱਚ ਦੇਖ ਸਕਦੇ ਹੋ। ਅੱਡ-ਅੱਡ ਫਲੋਟ ਵੀ ਸਜੇ ਹੋਏ ਨੇ, ਅੱਡ-ਅੱਡ ਕਵਰੇਜ ਵੀ ਆਪਣੇ ਤਰੀਕੇ ਨਾਲ ਕੀਤੀ ਜਾ ਰਹੀ ਹੈ। ਪਰ ਇਹ ਵਰ੍ਹਾ ਜਿਹੜਾ ਖਾਸ ਅਹਿਮੀਅਤ ਵਾਲਾ ਹੈ, ਖਾਸ ਤੌਰ ਤੇ ਜਦੋਂ ਤੋਂ 18 ਸਤੰਬਰ ਨੂੰ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਇਹ ਐਲਾਨ ਕੀਤਾ ਕਿ ਕਿਵੇਂ ਇੰਡੀਅਨ ਸਟੇਟ ਇਨਵੋਲਵ ਹੈ ਹਰਦੀਪ ਸਿੰਘ ਨਿੱਜਰ ਦੇ ਮਰਡਰ 'ਚ। ਉਸ ਤੋਂ ਬਾਅਦ ਇਹਨਾਂ 3 ਮਹੀਨਿਆਂ ਦੇ ਵਿੱਚ ਸਾਰੀ ਫਿਜ਼ਾ ਬਦਲੀ ਹੈ। ਕਤਰ ਹਕੂਮਤ ਨੇ ਵੀ ਉਹਨਾਂ 8 ਲੋਕਾਂ ਨੂੰ, ਉਹਨਾਂ ਦੀ ਅਦਾਲਤ ਨੇ ਕਤਰ ਦੀ ਨੇ ਸਜ਼ਾਏ ਮੌਤ ਦਿੱਤੀ ਹੈ, ਜਿਹੜਾ ਕਿ ਉਹਨਾਂ ਦਾ ਨੇਵੀ ਦਾ ਬਹੁਤ ਵੱਡਾ ਪ੍ਰੋਜੈਕਟ ਸਪਾਈਂਗ ਦਾ ਸੀ, ਜਸੂਸੀ ਦਾ ਸੀ, ਜਿਹਦੇ ਥੱਲੇ ਉਹਨਾਂ ਨੇ ਇਜ਼ਰਾਈਲੀ ਏਜੰਸੀ ਮਸਾਦ ਦੇ ਲਈ ਉਹ ਜਿਹੜਾ ਸਪਾਈਂਗ ਕਰ ਰਹੇ ਸੀ। ਸੋ ਅਸੀਂ ਜਿੱਥੇ ਸਿੱਖ ਸੰਗਤਾਂ ਨੂੰ ਮੁਬਾਰਕਬਾਦ ਦਿੰਦੇ ਹਾਂ, ਉੱਥੇ ਅਸੀਂ ਇਹ ਵੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਇਹ ਸਾਡੇ ਲਈ ਹੁਣ ਕਰੋ ਜਾਂ ਮਰੋ ਦੀ ਮੂਵਮੈਂਟ ਹੈ। ਖਾਲਿਸਤਾਨ ਦੀ ਕਾਇਮੀ ਬਹੁਤ ਕਰੀਬ ਲੱਗਦੀ ਹੈ, ਲੇਕਿਨ ਇਹਦੇ ਲਈ ਬਹੁਤ ਵਾਰ ਜਦੋਂ ਹਾਲਾਤ ਬਦਲਦੇ ਨੇ, ਜੀਓ ਪੋਲਿਟਿਕਸ ਬਦਲਦੀ ਹੈ, ਤੇ ਫਿਰ ਕੌਮਾਂ ਦੇ ਅੰਦਰ ਇੱਕ ਵਿਉਂਤਬੰਦੀ, ਇੱਕ ਸਿਆਣਪ, ਇੱਕ ਡਿਸਪਲਿਨ, ਇਹ ਬੜਾ ਜ਼ਰੂਰੀ ਹੈ। ਔਰ ਇਹ ਅੱਜ ਜਿੱਥੇ ਲੱਖਾਂ ਦਾ ਇਕੱਠ ਇਹ ਨਗਰ ਕੀਰਤਨ ਦੇ ਰੂਪ 'ਚ ਅਸੀਂ ਦੇਖਾਂਗੇ। ਖਾਲਿਸਤਾਨ ਜ਼ਿੰਦਾਬਾਦ ਵੀ ਫਿਜ਼ਾ 'ਚ ਹੈ, ਲੇਕਿਨ ਸਾਨੂੰ ਬੜੀ ਗੰਭੀਰਤਾ ਦੇ ਨਾਲ ਆਪਣੀ ਸਟ੍ਰੈਟਜੀ ਬਣਾ ਕੇ ਅੱਗੇ ਵਧਣ ਦੀ ਲੋੜ ਹੈ। ਅਸੀਂ ਸਮੂਹ ਸਿੱਖ ਸੰਗਤਾਂ ਨੂੰ TV 84 ਦੇ ਮਾਧਿਅਮ ਰਾਹੀਂ ਔਰ ਸਾਡੇ ਬਹੁਤ ਸਾਰੇ ਮੁਸਲਮਾਨ ਭੈਣ ਭਰਾ ਵੀ ਜਿਹੜੇ ਗਲੋਬਲੀ ਸਾਡੇ ਨਾਲ ਜੁੜਦੇ ਨੇ, ਉਹਨਾਂ ਨੂੰ ਵੀ ਮੁਬਾਰਕਬਾਦ ਦਿੰਦੇ ਆ ਇਸ ਮੁਬਾਰਕ ਮੌਕੇ ਦੇ ਉੱਤੇ। ਔਰ ਇਸ ਦਾ ਲਾਈਵ ਪ੍ਰਸਾਰਣ TV 84 ਰਾਹੀਂ ਹੋਏਗਾ ਔਰ ਸਾਡੇ ਵਿਊਅਰ ਇਸੇ ਤਰ੍ਹਾਂ ਇਸ ਪ੍ਰੋਗਰਾਮ ਨਾਲ ਜੁੜੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਸਾਰੀ ਸੰਗਤ ਨੂੰ ਅੱਜ ਦੇ 44ਵੇਂ ਨਗਰ ਕੀਰਤਨ ਯੂਬਾ ਸਿਟੀ ਦੇ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਇਹ ਆਪਾਂ ਸਾਰਿਆਂ ਨੂੰ ਜਿਵੇਂ ਪਤਾ ਹੈ ਕਿ ਅੱਜ ਤੋਂ 44 ਸਾਲ ਪਹਿਲਾਂ ਇੱਥੋਂ ਦੇ ਬੜੇ ਪਤਵੰਤੇ ਤੇ ਚੰਗੇ ਸੱਜਣਾਂ ਨੇ ਇਹ ਨਗਰ ਕੀਰਤਨ ਸ਼ੁਰੂ ਕੀਤਾ। ਅੱਜ ਆਪਾਂ ਵੇਖ ਰਹੇ ਹਾਂ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਇੱਥੇ ਸੰਗਤ ਪਹੁੰਚ ਕੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀ ਹੈ ਤੇ ਆਨੰਦ ਮਾਣ ਰਹੀ ਹੈ। ਦੂਰੋਂ ਦੂਰ ਮੈਂ ਸਮਝਦਾ ਕਿ ਕੈਨੇਡਾ ਤੋਂ ਬਾਅਦ, ਟੋਰਾਂਟੋ ਤੋਂ ਬਾਅਦ ਇਹ ਯੂਬਾ ਸਿਟੀ ਅਮਰੀਕਾ ਦੇ ਵਿੱਚ ਸਭ ਤੋਂ ਵੱਡਾ ਨਗਰ ਕੀਰਤਨ ਸਜਾਇਆ ਜਾਂਦਾ ਹੈ। ਗੁਰੂ ਮਹਾਰਾਜ ਦੀ ਅਪਾਰ ਕਿਰਪਾ, ਗੁਰੂ ਮਾਨਿਓ ਗ੍ਰੰਥ ਦੇ ਹੇਠ ਤੇ 5 ਪਿਆਰਿਆਂ ਦੀ ਅਗਵਾਈ ਦੇ ਹੇਠ, ਗੁਰੂ ਗੋਬਿੰਦ ਸਿੰਘ ਦੀ ਮਹਾਰਾਜ ਦੀ ਅਗਵਾਈ ਦੇ 5 ਪਿਆਰਿਆਂ ਦੀ ਛਤਰ ਛਾਇਆ ਦੇ ਵਿੱਚ ਇਹ ਨਗਰ ਕੀਰਤਨ ਸਜਾਇਆ ਜਾ ਰਿਹਾ। ਸਾਧ ਸੰਗਤ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਸ ਅਮਰੀਕਾ ਦੇ ਇਸ ਸ਼ਹਿਰ ਦੇ ਵਿੱਚ ਲੱਖਾਂ ਦੀ ਧਰਤੀ, ਲੱਖਾਂ ਦੀ ਗਿਣਤੀ ਦੇ ਵਿੱਚ ਅਮਰੀਕਾ, ਕੈਨੇਡਾ ਤੋਂ ਇਕੱਠੀ ਹੋਈ ਸੰਗਤ, ਦੁਨੀਆ ਭਰ ਤੋਂ ਇਕੱਠੀ ਹੋਈ ਸੰਗਤ ਜਿਹੜੀ ਆ, ਉਹ ਅੱਜ ਇਸ ਗੱਲ ਦੀ ਬਹੁਤ ਤਹਿ ਦਿਲ ਤੋਂ ਦ੍ਰਿੜਤਾ ਦੇ ਨਾਲ ਕਿ ਸਿੱਖ ਜੋ ਗੁਰੂ ਗੋਬਿੰਦ ਸਿੰਘ ਦੇ ਬਖਸ਼ੇ ਹੋਏ ਸਿੱਖ ਰਾਜ ਦੀ ਜਿਹੜੀ ਦ੍ਰਿੜਤਾ ਵਾ, ਉਹਨੂੰ ਲੈ ਕੇ ਅੱਜ ਇਕੱਠੇ ਆ। ਜਿਹੜੇ ਅੱਜ ਦੇ ਹਾਲਾਤ ਬਣੇ ਨੇ, ਅੱਜ ਜੋ ਵੀ ਬੱਪਰਵਾਦ ਸਿੱਖ ਕੌਮ ਦੇ ਉੱਤੇ ਜੋ ਜੁਰਮ ਕਰ ਰਹੀ ਸੀ, ਲੰਮੇ ਸਮੇਂ ਤੋਂ ਕਰ ਰਹੀ ਆ, ਹੁਣ ਉਹਨਾਂ ਨੇ ਸਿੱਖ ਕੌਮ ਦੇ ਆਖਰੀ ਰਗਾਂ ਨੂੰ ਹੱਥ ਪਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਆ, ਸਿੱਖ ਕੌਮ ਨੇ ਬਰਦਾਸ਼ਤ ਨਹੀਂ ਕੀਤਾ ਤੇ ਹੁਣ ਲੱਕ ਬੰਨ੍ਹ ਕੇ ਜਿਹੜੀ ਆ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੇ ਕਹੇ ਹੋਏ ਬਚਨ ਨੂੰ ਅੱਜ ਅਸੀਂ ਇਸ ਮੈਸੇਜ ਦੇ ਰਾਹੀਂ ਘਰ ਘਰ ਖਬਰੋਂ ਪਹੁੰਚਾਉਣੀ ਚਾਹੁੰਦੇ ਆ ਕਿ ਦੁਨੀਆ ਭਰ ਵਿੱਚ ਜੇ ਸੰਤ ਜਰਨੈਲ ਸਿੰਘ ਕਹਿੰਦੇ ਘਰ ਘਰ ਜਾ ਕੇ ਦੱਸ ਦਿਓ ਸਿੱਖ ਕੌਮ ਗੁਲਾਮ ਹੈ, ਆਜ਼ਾਦੀ ਸਾਡਾ ਹੱਕ ਹੈ ਤੇ ਸਿੱਖਾਂ ਦੀ ਹਰ ਮੁਸ਼ਕਲ ਦਾ ਹੱਲ ਖਾਲਿਸਤਾਨ ਹੈ ਤੇ ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਸਾਨੂੰ ਪੂਰਾ ਯੋਗਦਾਨ ਪਾਉਣਾ ਚਾਹੀਦਾ। ਆਓ ਅੱਜ ਦੇ ਇਹਨਾਂ ਹਾਲਾਤਾਂ ਦੇ ਨਾਲ ਅਖੀਰ ਵਿੱਚ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਪੰਥਕ ਜਥੇਬੰਦੀਆਂ ਨੇ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਦੇ ਇਤਿਹਾਸਕ ਗੁਰਦੁਆਰਾ ਟਾਹਲੀ ਸਾਹਿਬ ਸੰਤੋਖਸਰ ਵਿਖੇ ਪੰਥਕ ਜਥੇਬੰਦੀਆਂ ਦੇ ਗੁਰਸਿੱਖਾਂ ਨੇ ਇੱਕ ਹੰਗਾਮੀ ਮੀਟਿੰਗ ਕੀਤੀ।
ਮੀਟਿੰਗ ਦੌਰਾਨ ਆਗੂਆਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਬਾਦਲ ਦਲ ਨੂੰ ਗੁਰਧਾਮਾਂ ਦੇ ਪ੍ਰਬੰਧ ਚੋਂ ਕੱਢਣ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ, ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ, ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ, ਪੰਥ ਸੇਵਕ ਜੁਝਾਰੂ ਸ਼ਖਸੀਅਤ ਭਾਈ ਦਲਜੀਤ ਸਿੰਘ ਬੇਟੂ, ਦਲ ਖਾਲਸਾ ਤੇ ਹੋਰ ਪੰਥਕ ਗਰੁੱਪ ਇੱਕ ਮੰਚ ਤੇ ਇਕੱਠੇ ਹੋਣ ਤੇ ਬਾਦਲ ਦਲ ਦੇ ਉਮੀਦਵਾਰ ਵਿਰੁੱਧ ਪੰਥਕ ਜਥੇਬੰਦੀਆਂ ਦਾ ਇੱਕੋ ਇੱਕ ਸਾਂਝਾ ਉਮੀਦਵਾਰ ਹੋਵੇ ਤਾਂ ਜੋ ਬਾਦਲਾਂ ਨੂੰ ਤਕੜੀ ਟੱਕਰ ਦੇ ਕੇ ਹਰਾਇਆ ਜਾ ਸਕੇ ਤੇ ਗੁਰਧਾਮਾਂ ਦਾ ਪ੍ਰਬੰਧ ਸੁਹਿਰਦ ਅਤੇ ਪੰਥਕ ਜਜ਼ਬੇ ਵਾਲੇ ਗੁਰਸਿੱਖਾਂ ਦੇ ਹੱਥ ਹੋਵੇ, ਜਿਸ ਨਾਲ ਸਿੱਖੀ ਸਿਧਾਂਤਾਂ ਦੀ ਰਾਖੀ ਅਤੇ ਪੰਥ ਦੀ ਚੜ੍ਹਦੀ ਕਲਾ ਹੋਵੇ। ਮੀਟਿੰਗ 'ਚ ਵਿਚਾਰ ਹੋਈ ਕਿ ਹਰ ਹਲਕੇ ਤੋਂ ਬੰਦੇ ਲੈ ਕੇ ਕਮੇਟੀ ਬਣਾਈ ਜਾਵੇ। ਉਹਨਾਂ ਵਿੱਚੋਂ 5 ਸਿੰਘ ਕੱਢੇ ਜਾਣ। ਲੋਕਾਂ ਨੂੰ ਦੱਸਣ ਦੀ ਲੋੜ ਹੈ ਕਿ ਅਸੀਂ ਧੜਾ ਨਹੀਂ ਬਣਾ ਰਹੇ, ਬਲਕਿ ਸਾਰੇ ਗਰੁੱਪ ਇਕੱਠੇ ਕਰਨਾ ਚਾਹੁੰਦੇ ਹਾਂ। ਹਰ ਜ਼ਿਲ੍ਹੇ ਦੇ ਡੀਸੀ ਨਾਲ ਮੁਲਾਕਾਤ ਕੀਤੀ ਜਾਵੇ। ਪਤਿਤ ਵੋਟਾਂ ਨਾ ਬਣਨ ਦਿੱਤੀਆਂ ਜਾਣ। ਵੱਧ ਤੋਂ ਵੱਧ 15 ਨਵੰਬਰ ਤੱਕ ਵੋਟਾਂ ਬਣਾਈਆਂ ਜਾਣ। ਸਮਾਪਤੀ ਤੇ 11 ਸਿੰਘਾਂ ਦੀ ਇੱਕ ਕਮੇਟੀ ਬਣਾਏਗੀ ਜੋ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਆ ਰਹੀਆਂ ਮੁਸ਼ਕਲਾਂ ਸੰਬੰਧੀ ਸਰਕਾਰੀ ਅਧਿਕਾਰੀਆਂ ਨਾਲ ਮੁਲਾਕਾਤ ਕਰੇਗੀ। ਸ਼੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਮਹਾਦੀਪ ਸਿੰਘ ਤੇ ਅਣਪਛਾਤੇ ਲੋਕਾਂ ਵੱਲੋਂ ਹਮਲਾ ਕੀਤਾ ਗਿਆ, ਜਿਸ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਭਾਈ ਮਹਾਦੀਪ ਸਿੰਘ ਦੀ ਕਾਰ ਦੇ ਸ਼ੀਸ਼ੇ ਤੋੜੇ ਜਾ ਰਹੇ ਹਨ ਤੇ ਭਾਈ ਮਹਾਦੀਪ ਸਿੰਘ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ। ਉਸ ਤੋਂ ਬਾਅਦ ਉਹਨਾਂ ਵੱਲੋਂ ਵੀ ਆਪਣੇ ਬਚਾਅ ਲਈ ਤਲਵਾਰ ਕੱਢੀ ਗਈ, ਜਿਸ ਤੋਂ ਬਾਅਦ ਲੋਕਾਂ ਨੇ ਵਿੱਚ ਆ ਕੇ ਇਸ ਮਾਮਲੇ ਨੂੰ ਸ਼ਾਂਤ ਕਰਵਾਇਆ। ਭਾਈ ਮਹਾਦੀਪ ਸਿੰਘ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਬਟਾਲਾ ਦੇ ਇੱਕ ਪਿੰਡ ਵਿੱਚ ਕੀਰਤਨ ਕਰਨ ਗਏ ਸਨ ਤੇ ਜਦੋਂ ਵਾਪਸ ਆ ਰਹੇ ਸਨ ਤਾਂ ਰਸਤੇ ਵਿੱਚ ਇੱਕ ਵਿਅਕਤੀ ਨੇ ਉਹਨਾਂ ਦੀ ਗੱਡੀ ਰੋਕ ਲਈ ਤੇ ਸ਼ੀਸ਼ਾ ਹੇਠਾਂ ਕਰਨ ਲਈ ਕਿਹਾ। ਜਦੋਂ ਉਹਨਾਂ ਨੇ ਸ਼ੀਸ਼ਾ ਹੇਠਾਂ ਕੀਤਾ ਤਾਂ ਵਿਅਕਤੀ ਕਹਿਣ ਲੱਗਾ ਕਿ ਤੁਹਾਨੂੰ ਗੱਡੀ ਨਹੀਂ ਚਲਾਉਣੀ ਆਉਂਦੀ ਤੇ ਫालतू ਗੱਲਾਂ ਕਰਨ ਲੱਗ ਪਿਆ। ਰਾਗੀ ਸਿੰਘ ਨੇ ਦੱਸਿਆ ਕਿ ਵਿਅਕਤੀ ਦੀ ਸ਼ਰਾਬ ਪੀਤੀ ਹੋਈ ਸੀ ਤੇ ਉਹ ਜਾਣਬੁੱਝ ਕੇ ਹੱਥ ਫੜਨ ਲੱਗ ਪਿਆ। ਉਹਨਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਜਦੋਂ ਲੋਕਾਂ ਨੇ ਆ ਕੇ ਮਾਮਲੇ ਨੂੰ ਸ਼ਾਂਤ ਕਰਵਾਇਆ ਤਾਂ ਉਹਨਾਂ ਨੇ ਧਮਕੀ ਦਿੱਤੀ ਕਿ ਉਹ ਅੱਗੇ ਆਉਣ, ਉਹਨਾਂ ਨਾਲ ਫਿਰ ਗੱਲ ਕਰਦੇ ਹਾਂ। ਭਾਈ ਮਹਾਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਹ ਅੱਗੇ ਚਲੇ ਗਏ ਤਾਂ ਉਹਨਾਂ ਨੇ ਗੱਡੀ ਨੂੰ 2-3 ਵਾਰ ਰੋਕਿਆ, ਜਿਸ ਕਰਕੇ ਉਹਨਾਂ ਦੀ ਗੱਡੀ ਡਿਵਾਈਡਰ ਤੇ ਚੜ੍ਹ ਗਈ ਤੇ ਉਹਨਾਂ ਨੇ ਹਥਿਆਰ ਕੱਢ ਕੇ ਗੱਡੀ ਤੇ ਹਮਲਾ ਕੀਤਾ, ਜਿਸ ਤੋਂ ਬਾਅਦ ਬਚਾਅ ਲਈ ਉਹਨਾਂ ਵੱਲੋਂ ਵੀ ਸ਼੍ਰੀ ਸਾਹਿਬ ਕੱਢੀ ਗਈ। ਪਰ ਜਦੋਂ ਉਹਨਾਂ ਨੇ ਸ਼੍ਰੀ ਸਾਹਿਬ ਦੇਖੀ ਤਾਂ ਉਹ ਚਲੇ ਗਏ। ਭਾਈ ਮਹਾਦੀਪ ਸਿੰਘ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹ ਇਸ ਖਿਲਾਫ ਬਣਦੀ ਕਾਰਵਾਈ ਜਲਦ ਤੋਂ ਜਲਦ ਕਰਨ, ਕਿਉਂਕਿ ਉਹਨਾਂ ਨਾਲ ਵਾਪਰੀ ਇਹ ਦੂਜੀ ਘਟਨਾ ਹੈ ਤੇ ਦੋਨੋਂ ਵਾਰ ਹੀ ਘਟਨਾ ਨੂੰ ਨਸ਼ੇੜੀਆਂ ਨੇ ਅੰਜਾਮ ਦਿੱਤਾ ਹੈ। ਕੱਲ ਮਿਤੀ 5/11/2023 ਨੂੰ ਸ਼ਾਮ ਨੂੰ ਲਗਭਗ 7-7:30 ਵਜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਮਹਾਦੀਪ ਸਿੰਘ ਜੀ ਬਟਾਲੇ ਵਿਖੇ ਕੀਰਤਨ ਕਰਨ ਜਾ ਰਹੇ ਸਨ। ਰਸਤੇ ਵਿੱਚ ਕੁਝ ਗੁੰਡਾ ਅਨਸਰਾਂ ਵੱਲੋਂ ਕੱਥੂ ਨੰਗਲ ਲਾਗੇ ਇਹਨਾਂ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਜਦੋਂ ਟੋਲ ਪਲਾਜ਼ੇ ਤੋਂ ਲੰਘੇ ਆ, ਅੱਗੇ ਜਾ ਕੇ ਉਹਨਾਂ ਨੇ ਫਿਰ ਇਹਨਾਂ ਦੇ ਅੱਗੇ ਗੱਡੀ ਲਾ ਕੇ ਇਹਨਾਂ ਨੂੰ ਰੋਕ ਕੇ ਇਹਨਾਂ ਤੇ ਹਮਲਾ ਕਰ ਦਿੱਤਾ ਅਤੇ ਇਹਨਾਂ ਦੀ ਗੱਡੀ ਜਿਹੜੀ ਆ ਉਹਨਾਂ ਨੇ ਦਾਤਰਾਂ ਨਾਲ ਭੰਨ ਦਿੱਤੀ। ਜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਵੀ ਸੇਫ ਨਹੀਂ ਗਏ ਤਾਂ ਆਮ ਜਿਹੜਾ ਵਿਅਕਤੀ ਉਹ ਕਿੱਥੋਂ ਸੇਫ ਹੋ ਸਕਦਾ, ਕਿਉਂਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀਆਂ ਨੂੰ ਤਕਰੀਬਨ ਸਾਰੀ ਸੰਗਤ ਜਾਣਦੀ ਹੁੰਦੀ ਆ ਤੇ ਉਹਨਾਂ ਨੂੰ ਪਤਾ ਹੁੰਦਾ ਕਿ ਇਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਰਤਨ ਕਰਨ ਵਾਲੇ ਰਾਗੀ ਜਥੇ ਨੇ ਤੇ ਉਹਨਾਂ ਤੇ ਵੀ ਅਜੇ ਗੁੰਡਾ ਅਨਸਰਾਂ ਵੱਲੋਂ ਹਮਲਾ ਕਰਕੇ, ਜਿੱਥੇ ਮੈਂ ਸਮਝਦਾ ਹਾਂ ਕਿ ਗੁਰੂ ਘਰ ਦੇ ਰਾਗੀ ਸਿੰਘਾਂ ਦਾ ਅਪਮਾਨ ਕੀਤਾ, ਉੱਥੇ ਮੈਂ ਸਮਝਦਾ ਕਿ ਸਿੱਖ ਕੌਮ ਦਾ ਵੀ ਅਪਮਾਨ ਕੀਤਾ, ਕਿਉਂਕਿ ਅਜਿਹੇ ਗੁੰਡਾ ਅਨਸਰ ਦਾ ਕੋਈ ਧਰਮ ਨਹੀਂ ਹੁੰਦਾ। ਮੈਂ ਪ੍ਰਸ਼ਾਸਨ ਨੂੰ, ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਅਜਿਹੇ ਗੁੰਡਾ ਅਨਸਰਾਂ ਤੇ ਨੱਥ ਪਾਈ ਜਾਵੇ ਤੇ ਇਹਨਾਂ ਨੂੰ ਫੜ ਕੇ ਤੁਰੰਤ ਇਹਨਾਂ ਦੇ ਪਰਚਾ ਦਰਜ ਕੀਤਾ ਜਾਵੇ ਤਾਂ ਜੋ ਜਿਹੜੇ ਬਾਕੀ ਰਾਗੀ ਸਿੰਘ ਆ ਉਹਨਾਂ ਦਾ ਗੁੱਸਾ ਸ਼ਾਂਤ ਹੋ ਸਕੇ। ਤੇ ਜੇ ਬਾਅਦ ਚ ਪੁਲਿਸ ਪ੍ਰਸ਼ਾਸਨ ਇਹ ਕਹੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜਿਹੜੇ ਸਿੱਖ ਕੌਮ ਆ ਇਹ ਕਾਨੂੰਨ ਆਪਣੇ ਹੱਥਾਂ 'ਚ ਲੈਂਦੇ ਨੇ, ਕਿਉਂਕਿ ਜੇ ਕਾਨੂੰਨ ਹੱਥਾਂ 'ਚ ਲੈਣਾ ਗੁਨਾਹ ਆ ਤੇ ਫਿਰ ਹਮਲਾ ਹੀ ਕਰਨਾ ਸਭ ਤੋਂ ਵੱਡਾ ਗੁਨਾਹ ਆ। ਇਹ ਅਜੇ ਜਿਹੜੇ ਸਾਡੇ ਹਜ਼ੂਰੀ ਰਾਗੀ ਨੇ, ਜਿਹੜੇ ਗੁਰੂ ਮਹਾਰਾਜ ਨਾਲ ਜੁੜੇ ਹੋਏ ਨੇ, ਉਹਨਾਂ ਤੇ ਹਮਲਾ ਕਰਨਾ ਅਤ ਨਿੰਦਣਯੋਗ ਆ। ਮੈਂ ਮਾਨਯੋਗ ਪ੍ਰਧਾਨ ਸਾਹਿਬ ਸਰਦਾਰ ਜਿੰਦਰ ਸਿੰਘ ਧਾਮੀ ਜੀ ਵੱਲੋਂ ਇਸ ਘਟਨਾ ਦੀ ਨਿੰਦਾ ਕਰਦਾ ਅਤੇ ਪ੍ਰਸ਼ਾਸਨ ਨੂੰ ਦੁਬਾਰਾ ਬੇਨਤੀ ਕਰਦਾ ਕਿ ਅਜਿਹੇ ਗੁੰਡਾ ਅਨਸਰਾਂ ਦੇ ਖਿਲਾਫ ਤੁਰੰਤ ਸਖਤ ਕਾਰਵਾਈ ਕੀਤੀ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਰ ਸਾਲ ਪ੍ਰਧਾਨ ਅਤੇ ਹੋਰ ਅਧਿਕਾਰੀਆਂ ਦੀਆਂ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਐਸਜੀਪੀਸੀ ਨੇ ਸਾਰੀਆਂ ਤਿਆਰੀਆਂ ਕਰ ਲਈਆਂ ਹਨ। ਪ੍ਰੋਫੈਸਰ ਹਰਜਿੰਦਰ ਸਿੰਘ ਧਾਮੀ ਤੀਜੀ ਵਾਰ ਪ੍ਰਧਾਨ ਬਣ ਸਕਦੇ ਹਨ। ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਦੀ ਮੀਟਿੰਗ 8 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੇਜਾ ਸਿੰਘ ਮਰੀਨ ਹਾਲ ਵਿਖੇ ਹੋਣ ਜਾ ਰਹੀ ਹੈ। ਇਸ ਦੌਰਾਨ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਦਨ ਦੇ ਮੈਂਬਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਕਰਨਗੇ, ਜਿਨ੍ਹਾਂ ਵਿੱਚ ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ ਕਾਰਜਕਾਰਨੀ ਕਮੇਟੀ ਦੇ 11 ਮੈਂਬਰ ਹੋਣਗੇ। ਸਦਨ ਵਿੱਚ ਅਕਾਲੀ ਦਲ ਬਾਦਲ ਦਾ ਬਹੁਮਤ ਹੈ।
ਪੰਜਾਬ ਵਿੱਚ ਪਰਾਲੀ ਸਾੜਨ ਦੀ ਸਮੱਸਿਆ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ। ਬੀਤੇ ਦਿਨੀ ਪੰਜਾਬ ਸਰਕਾਰ ਦੇ ਇੱਕ ਅਫਸਰ ਨੂੰ ਕਿਸਾਨਾਂ ਨੇ ਪਰਾਲੀ ਸਾੜਨ ਲਈ ਮਜਬੂਰ ਕੀਤਾ ਸੀ, ਜਿਸ ਤੋਂ ਬਾਅਦ ਉਹਨਾਂ ਕਿਸਾਨਾਂ ਖਿਲਾਫ ਪਰਚੇ ਦਰਜ ਕਰ ਲਏ ਗਏ। ਇਸ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਪ੍ਰਧਾਨ ਸੁਖਬੀਰ ਬਾਦਲ ਨੇ ਸਰਕਾਰ ਤੇ ਵੱਡੇ ਇਲਜ਼ਾਮ ਲਾਏ ਹਨ। ਉਹਨਾਂ ਕਿਹਾ ਕਿ ਇਹ ਕਠਪੁਤਲੀ ਮੁੱਖ ਮੰਤਰੀ ਭਗਵੰਤ ਮਾਨ ਜੋ ਅੱਜ ਪੰਜਾਬ ਦੇ ਕਿਸਾਨਾਂ ਤੇ ਪਰਚੇ ਦਰਜ ਕਰ ਰਿਹਾ ਹੈ ਕਿ ਉਹ ਭੁੱਲ ਗਿਆ ਹੈ ਕਿ ਚੋਣਾਂ ਤੋਂ ਪਹਿਲਾਂ ਉਹ ਅਤੇ ਉਹਨਾਂ ਦਾ ਦਿੱਲੀ ਵਾਲਾ ਆਕਾ ਅਰਵਿੰਦ ਕੇਜਰੀਵਾਲ ਪਰਾਲੀ ਸਾਂਭਣ ਬਾਰੇ ਕੀ ਬਿਆਨ ਦਿਆ ਕਰਦੇ ਸਨ। ਦਰਅਸਲ ਸਰਕਾਰ ਵੱਲੋਂ ਵਾਰ-ਵਾਰ ਪਰਾਲੀ ਨਾ ਸਾੜਨ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ, ਪਰ ਕਿਸਾਨਾਂ ਨੂੰ ਇਸ ਦੇ ਨਿਪਟਾਰੇ ਦਾ ਕੋਈ ਹੱਲ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਕਿਸਾਨਾਂ ਕੋਲ ਪਰਾਲੀ ਸਾੜਨ ਤੋਂ ਇਲਾਵਾ ਹੋਰ ਕੋਈ ਹੱਲ ਨਹੀਂ ਹੈ। ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹਣਾ ਹੈ ਕਿ ਕੇਜਰੀਵਾਲ ਜਦੋਂ ਇਲੈਕਸ਼ਨ ਨਹੀਂ ਹੋਏ ਸੀ ਪੰਜਾਬ ਦੇ, ਉਦੋਂ ਕਿਹਾ ਸੀ ਉਹਨੇ ਕਿ ਮੈਂ ਇੱਕ ਕੈਮੀਕਲ ਬਣਾਇਆ ਹੈ, ਉਹ ਕੈਮੀਕਲ ਨਾਲ ਇੱਕਦਮ ਪਰਾਲੀ ਬਾਲਣ ਦੀ ਲੋੜ ਨਹੀਂ ਪੈਂਦੀ। ਉਹ ਕਿੱਧਰ ਗਿਆ ਕੈਮੀਕਲ? ਤੇ ਭਗਵੰਤ ਮਾਨ ਨੇ ਕਿਹਾ ਸੀ ਵੋਟਾਂ ਤੋਂ ਪਹਿਲੇ ਜਦ ਮੁੱਖ ਮੰਤਰੀ ਨਹੀਂ ਸੀ ਕਿ ਅਸੀਂ ਸੰਭਾਲਾਂਗੇ, ਅਸੀਂ ਕੰਪਨਸੇਟ ਕਰਾਂਗੇ। ਆ ਸਾਰੇ ਦੋਗਲੇ ਬੰਦੇ ਆ, ਕਹਿੰਦੇ ਕੁਛ ਹੈ ਕਰਦੇ ਕੁਛ ਹੈ, ਕਦੇ ਕੋਈ ਨਹੀਂ ਇਹਨਾਂ ਤੋਂ ਡਰਦਾ। ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਈਡੀ ਦੀ ਰਡਾਰ ਤੇ ਹਨ। ਵਿਧਾਇਕ ਗੱਜਣ ਮਾਜਰਾ ਸੋਮਵਾਰ ਸਵੇਰੇ ਵਰਕਰਾਂ ਨਾਲ ਮੀਟਿੰਗ ਕਰ ਰਹੇ ਸਨ। ਇਸ ਦੌਰਾਨ ਈਡੀ ਚੱਲਦੀ ਮੀਟਿੰਗ 'ਚੋਂ ਹੀ ਉਹਨਾਂ ਨੂੰ ਆਪਣੇ ਨਾਲ ਲੈ ਗਈ। ਜਾਣਕਾਰੀ ਸਾਹਮਣੇ ਆਈ ਹੈ ਕਿ ਵਿਧਾਇਕ ਨੂੰ ਈਡੀ ਦੀ ਟੀਮ ਨੇ ਮਲੇਰਕੋਟਲਾ ਨੇੜਿਓਂ ਹਿਰਾਸਤ ਵਿੱਚ ਲਿਆ ਹੈ। ਕਿਹਾ ਜਾ ਰਿਹਾ ਹੈ ਕਿ ਪੁੱਛਗਿੱਛ ਅਤੇ ਅਗਾਊਂ ਕਾਰਵਾਈ ਲਈ ਗੱਜਣ ਮਾਜਰਾ ਨੂੰ ਈਡੀ ਦੀ ਟੀਮ ਜਲੰਧਰ ਲਈ ਲੈ ਕੇ ਰਵਾਨਾ ਹੋ ਗਈ ਹੈ। ਜ਼ਿਕਰਯੋਗ ਹੈ ਕਿ ਵਿਧਾਇਕ ਗੱਜਣ ਮਾਜਰਾ ਖਿਲਾਫ ਇੱਕ ਪੁਰਾਣੇ 40 ਕਰੋੜ ਦੇ ਲੈਣ ਦੇਣ ਦੇ ਕੇਸ ਵਿੱਚ ਇਹ ਕਾਰਵਾਈ ਕੀਤੀ ਗਈ ਹੈ। ਪਿਛਲੇ ਸਾਲ ਵੀ ਇਸ ਸੰਬੰਧੀ ਈਡੀ ਵੱਲੋਂ ਉਹਨਾਂ ਦੇ ਘਰ, ਦਫ਼ਤਰ ਅਤੇ ਹੋਰ ਜਗ੍ਹਾ ਦੀ ਜਾਂਚ ਕੀਤੀ ਗਈ ਸੀ। ਪੰਜਾਬ ਦੇ ਕਿਸਾਨਾਂ ਲਈ ਵੱਧ ਰਹੀਆਂ ਮੁਸ਼ਕਲਾਂ ਬਾਰੇ ਜਾਣੂ ਕਰਾਉਂਦਿਆਂ ਅਕਾਲੀ ਆਗੂ ਵਿਕਰਮ ਮਜੀਠੀਆ ਨੇ ਸੀਐਮ ਭਗਵੰਤ ਮਾਨ ਨੂੰ ਇੱਧਰ ਧਿਆਨ ਦੇਣ ਦੀ ਨਸੀਹਤ ਦਿੱਤੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਪੰਜਾਬ ਵਿੱਚ ਕਣਕ ਤੇ ਹੋਰ ਫਸਲਾਂ ਦੀ ਲੁਵਾਈ ਵੇਲੇ ਹੋ ਰਹੀ ਡੀਏਪੀ ਖਾਦ ਦੀ ਕਾਲਾਬਾਜ਼ਾਰੀ ਰੋਕੋ। ਕਿਸਾਨਾਂ ਨੂੰ ਲੁੱਟਿਆ ਜਾ ਰਿਹਾ ਹੈ, ਪਰ ਸਰਕਾਰ ਚੁੱਪ ਹੈ। 1325 ਰੁਪਏ ਵਾਲਾ ਥੈਲਾ 2-2 ਹਜ਼ਾਰ ਨੂੰ ਵਿਕ ਰਿਹਾ ਹੈ। 50.5 ਲੱਖ ਮੀਟ੍ਰਿਕ ਟਨ ਦੀ ਮੰਗ ਦੇ ਮੁਕਾਬਲੇ ਸਿਰਫ 3.80 ਲੱਖ ਮੀਟ੍ਰਿਕ ਟਨ ਖਾਦ ਦਾ ਪ੍ਰਬੰਧ ਕੀਤਾ ਗਿਆ ਹੈ। ਉਹਨਾਂ ਅੱਗੇ ਕਿਹਾ ਕਿ ਸ਼੍ਰੀਮਾਨ ਜੀ ਇਹ ਵੀ ਵੇਖੋ ਕਿ ਹੜ੍ਹਾਂ ਦੇ ਮਾਰੇ ਕਿਸਾਨ ਆਪਣੀ ਬਾਸਮਤੀ 1000 ਰੁਪਏ ਪ੍ਰਤੀ ਕੁਇੰਟਲ ਨੂੰ ਵੇਚਣ ਲਈ ਮਜਬੂਰ ਹਨ। ਨਸੀਹਤ ਦਿੰਦੇ ਉਹਨਾਂ ਕਿਹਾ ਕਿ ਭਗਵੰਤ ਮਾਨ ਜੀ ਆਪਣੇ ਆਕਾ ਅਰਵਿੰਦ ਕੇਜਰੀਵਾਲ ਤੋਂ ਧਿਆਨ ਪਾਸੇ ਕਰਕੇ ਪੰਜਾਬ ਵੱਲ ਵੀ ਧਿਆਨ ਦੇ ਲਵੋ। ਕੁਝ ਦਿਨ ਪਹਿਲਾਂ ਹੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚ ਸਾਡੇ ਸਤਿਕਾਰਯੋਗ ਸੀਐਮ ਸਾਹਿਬ ਨੇ ਇੱਕ ਤਰਫਾ 30 ਕਰੋੜ ਰੁਪਈਆ ਖਰਚ ਕੇ ਆਪਦਾ ਭਾਸ਼ਣ ਦਿੱਤਾ। ਨਾ ਤਾਂ ਉਹਨੂੰ ਡਿਬੇਟ ਦਾ ਦਿੱਤਾ, ਮਗਰ ਮੈਨੂੰ ਦੁੱਖ ਕਿਸ ਗੱਲ ਦਾ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚ ਕੋਈ ਪ੍ਰੋਗਰਾਮ ਹੋਵੇ ਔਰ ਕਿਸਾਨੀ ਦੀ ਗੱਲ ਨਾ ਹੋਵੇ। ਅੱਜ ਕਿਸਾਨਾਂ ਦੇ ਹਾਲਾਤ ਕੀ ਨੇ? ਪੰਜਾਬ ਦੀ ਜਿਹੜੀ ਇਕਨੋਮੀ ਹੈ ਉਹ ਐਗਰੀਕਲਚਰ ਤੇ ਡਿਪੈਂਡੈਂਟ ਹੈ। ਜੇ ਐਗਰੀਕਲਚਰ ਪ੍ਰਫੁੱਲਿਤ ਤੇ ਪੰਜਾਬ ਦੀ ਇਕਨੋਮੀ ਚੱਲੂਗੀ। ਔਰ ਪੰਜਾਬ ਦੇ ਕਿਸਾਨ ਦੇ ਸੀਐਮ ਸਾਹਿਬ ਅੱਜ ਹਾਲਾਤ ਇਹ ਬਣੇ ਨੇ ਕਿ ਜੋ ਬਾਸਮਤੀ ਦੇ ਮਸਲੇ 'ਚ ਚੋਰ ਬਾਜ਼ਾਰੀ ਹੋ ਰਹੀ ਹੈ, ਉਹਦੇ ਲਈ ਕਿੱਥੇ ਸੈਂਟਰ ਤਾਂ ਜ਼ਿੰਮੇਵਾਰ ਹੈ ਹੀ, ਮਗਰ ਤੁਸੀਂ ਉਸ ਚੋਰ ਬਾਜ਼ਾਰੀ ਨੂੰ ਰੋਕਣ ਲਈ ਕੁਝ ਨਹੀਂ ਕਰ ਰਹੇ। ਇੱਕ ਦਿਨ ਰੇਟ 4000, ਅਗਲੇ ਦਿਨ ਉਹ ਬਾਸਮਤੀ ਲੈ ਕੇ ਜਾਂਦਾ ਰੇਟ 3000 ਰੁਪਈਆ ਆ ਜਾਂਦਾ। 1000 ਰੁਪਏ ਦਾ ਫਰਕ ਕਿਉਂ ਕਿਸਾਨਾਂ ਨੂੰ ਇਹ ਮਾਰ ਪੈ ਰਹੀ ਹੈ? ਕਿਤੇ ਇਸ ਗੱਲ ਵੱਲ ਧਿਆਨ ਨਹੀਂ। ਦੂਜੀ ਜਿਹੜੀ ਵੱਡੀ ਘਾਟ ਹੈ, ਜਿਹੜੀ ਡੀਏਪੀ ਦੀ ਸੀਰੀਅਸ ਸ਼ਾਰਟੇਜ, ਏਡੀ ਵੱਡੀ ਸ਼ਾਰਟੇਜ ਹੈ ਡੀਏਪੀ ਖਾਦ ਦੀ ਕਿ ਕਿਸਾਨੀ ਦਰ ਦੀ ਠੋਕਰਾਂ ਖਾ ਰਹੇ ਆ। ਜਿਹੜਾ 1300, 1350, 1350 ਦਾ ਬੈਗ ਹੈ ਉਹ 2-2 ਹਜ਼ਾਰ ਰੁਪਏ ਉੱਤੇ ਬਲੈਕ ਹੋ ਰਹੀ ਹੈ। ਤੁਸੀਂ ਕਹਿੰਦੇ ਹੋ ਅਸੀਂ ਸਰਕਾਰ ਲੋਕਾਂ ਦੀ ਸਰਕਾਰ ਹੈ, ਔਰ ਤੁਹਾਡੀ ਸਰਕਾਰ 'ਚ ਇਹ ਹਾਲਾਤ। ਔਰ ਜਿੱਥੇ ਮੈਂ ਸਮਝਦਾ ਬਲੈਕ ਵਾਸਤੇ, ਬਲੈਕ ਮਾਰਕੀਟਿੰਗ ਵਾਸਤੇ ਰੈਕਟਰਿੰਗ ਜਿਹੜੀ ਚੱਲ ਰਹੀ ਹੈ, ਇਹਦੇ ਲਈ ਤੁਸੀਂ ਸਿੱਧੇ ਜ਼ਿੰਮੇਵਾਰ ਹੈ ਤੁਹਾਡੀ ਸਰਕਾਰ। ਕਿਉਂਕਿ ਗੱਲੀ ਬਾਤੀ ਸਭ ਕੁਝ ਗੱਲੀ ਬਾਤੀ, ਗਰਾਊਂਡ 'ਚ ਕੁਛ ਨਹੀਂ। ਔਰ ਕੱਲੀ ਇਹ ਗੱਲ ਨਹੀਂ, ਤੁਸੀਂ 2-3 ਫੈਸਲੇ ਲਏ। ਸੁਸਾਇਟੀਆਂ ਦਾ ਕੋਟਾ ਤੁਸੀਂ ਵਧਾ ਕੇ 80% ਤੋਂ 60% ਤੋਂ 80% ਕਰਤਾ। ਔਰ ਦੁਕਾਨਾਂ ਦਾ ਕੋਟਾ ਜਿਹੜਾ ਪਹਿਲਾਂ 40% ਹੁੰਦਾ ਸੀ ਅਲਾਟਮੈਂਟ ਖਾਦ ਦਾ, ਉਹਨੂੰ ਘਟਾ ਕੇ ਤੁਸੀਂ 20% ਕਰਤਾ। ਮਗਰ ਚੀਫ ਮਿਨਿਸਟਰ ਸਾਹਿਬ, ਸਤਿਕਾਰਯੋਗ ਖੁੱਡੀਆਂ ਸਾਹਿਬ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਜਿਹੜੇ ਕਿਸਾਨ ਡਿਫਾਲਟਰ ਬਣੇ ਹੋਏ ਆ, ਕਿ ਉਹਨਾਂ ਦਾ ਸੋਚਿਆ ਕਿ ਜਿਹੜਾ ਕਿਸਾਨ ਹੀ ਡਿਫਾਲਟਰ ਹੈ ਉਹਨੂੰ ਖਾਦ ਕਿਵੇਂ ਦੇਣੀ ਸੀ? ਸੁਸਾਇਟੀਆਂ ਕਈ ਆਪ ਡਿਫਾਲਟਰ ਹੋਈਆਂ ਪਈਆਂ ਨੇ, ਕਿਉਂਕਿ ਕਿਸਾਨ ਜਿਨ੍ਹਾਂ ਦੇ ਕਈ ਬਲੈਕ ਲਿਸਟ ਹੋਇਆ, ਕਈ ਸੁਸਾਇਟੀਆਂ ਡਿਫਾਲਟਰ ਹੋ ਗਈਆਂ, ਓਵਰ ਬਲੈਕ ਲਿਸਟ ਹੋ ਗਈਆਂ ਓਵਰ ਟਾਈਮ। ਉਹਦੇ ਚੋਂ ਖਾਦ ਕਿਵੇਂ ਮਿਲਣੀ ਸੀ? ਔਰ ਕਮਾਲ ਦੀ ਗੱਲ ਕੀਤੀ
ਕਿ ਤੁਸੀਂ ਖਾਦ ਦਾ ਪਰਸੈਂਟੇਜ ਤਾਂ ਵਧਾਤੀ 60% ਤੋਂ 80% ਕਰਤੀ, ਮਗਰ ਟੋਟਲ ਬੋਰੀਆਂ ਦੇ ਵਿੱਚ ਕਟੌਤੀ ਕਰਤੀ। ਜੇ ਕਿਸੇ ਸੁਸਾਇਟੀ ਕੋਲ 100 ਬੋਰੀ ਆਉਂਦੀ ਸੀ ਉਹਨੂੰ ਘਟਾ ਕੇ 70 ਕਰਤਾ, ਜੇ 70 ਆਉਂਦੀ ਸੀ ਉਹਨੂੰ ਘਟਾ ਕੇ 50 ਬੋਰੀਆਂ ਕਰਤੀ, ਮਗਰ ਹਾਂ ਉਹਦਾ ਕੋਟਾ ਵਧਾਤਾ। ਕੀ ਫਾਇਦਾ ਹੋਇਆ ਇਹ ਜੀ ਚੀਜ਼ ਦਾ? ਇੱਕ ਕੰਨ ਤੋਂ ਫੜੋ, ਦੂਜੇ ਤੋਂ ਦੂਜੀ ਤਰ੍ਹਾਂ ਫੜੋ, ਇਹਦਾ ਰਿਜ਼ਲਟ ਕੀ ਆ? ਇਸ ਤਰੀਕੇ ਦੀ ਧੋਖੇਧੜੀ ਦਾ ਇਹ ਹਿਸਾਬ ਹੋਇਆ ਕਿ ਅੱਜ ਬਿਜਾਈ ਨਹੀਂ ਹੋ ਰਹੀ। ਤੁਹਾਨੂੰ ਵੀ ਪਤਾ ਹੈ ਡੀਏਪੀ ਦੀ ਸਖਤ ਲੋੜ ਹੈ ਕਣਕ ਦੀ ਬਿਜਾਈ ਵਾਸਤੇ, ਡੀਏਪੀ ਦੀ ਸਖਤ ਲੋੜ ਹੈ ਮਟਰਾਂ ਵਾਸਤੇ, ਡੀਏਪੀ ਦੀ ਸਖਤ ਲੋੜ ਹੈ ਆਲੂਆਂ ਵਾਸਤੇ, ਔਰ ਕਿਸਾਨ ਦਾ ਇਸ ਤਰੀਕੇ ਨਾਲ ਸ਼ੋਸ਼ਣ ਹੋ ਰਿਹਾ ਜਿਹਦੇ ਜ਼ਿੰਮੇਵਾਰ ਸੀਐਮ ਸਾਹਿਬ ਤੁਸੀਂ ਤੇ ਤੁਹਾਡੇ। ਬੀਤੇ ਦਿਨ ਇੱਕ ਭਾਜਪਾ ਆਗੂ ਵੱਲੋਂ ਘੱਟ ਗਿਣਤੀ ਧਾਰਮਿਕ ਸਥਾਨਾਂ ਵਿਰੁੱਧ ਵਿਵਾਦਿਤ ਬਿਆਨ ਦਿੱਤਾ ਗਿਆ ਸੀ, ਜਿਸ ਤੇ ਬੀਜੇਪੀ ਦੇ ਸਵਾਮੀ ਅਦਿੱਤਿਆਨਾਥ ਨੇ ਵੀ ਤਾੜੀਆਂ ਮਾਰੀਆਂ ਸਨ। ਇਸ ਤੋਂ ਬਾਅਦ ਬੇਸ਼ੱਕ ਆਗੂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਪਰ ਸਿੱਖਾਂ ਵਿੱਚ ਕਾਫੀ ਰੋਸ ਹੈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਗੰਗਾਨਗਰ ਦੇ ਸਿੱਖ ਆਗੂ ਤੇਜਿੰਦਰਪਾਲ ਸਿੰਘ ਟੀਮਾ ਨੇ ਚੋਣ ਕਮਿਸ਼ਨ ਨੂੰ ਵੱਡੀ ਨਸੀਹਤ ਦਿੱਤੀ ਅਤੇ ਰਾਜਸਥਾਨ ਦੇ ਭਾਜਪਾ ਆਗੂ ਵੱਲੋਂ ਗੁਰਦੁਆਰਾ ਸਾਹਿਬ ਢਾਏ ਜਾਣ ਦੇ ਬਿਆਨ ਦੇਣ ਤੇ ਸਖਤ ਕਾਰਵਾਈ ਦੀ ਵੀ ਮੰਗ ਕੀਤੀ ਹੈ। हम तो पूछ रहे हैं भी इंडिया में कोई चुनाव योग नाम की चीज है या नहीं है, ये पूछ रहे हैं आप है क्या? चुनाव आयोग है तो महसूस क्यों नहीं हो रहा? एक आदमी स्टेज पे बोल रहा है भी मंदिर मस्जिद है गुरुद्वारे नसूर बन चुके तोड़ देने चाहिए, तो चुनाव योग क्या कर रहा है? मोदी का तोता बना पिंजरे का बना हुआ है। शर्म वो लाइव बोल रही हैं और सीएम बढ़ के तालियां लगा रहा है, इससे शर्मनाक बात क्या हुई चुनाव योग के लिए? मुझे आप बता दीजिए ये भाषा यूज करने वाली भी गुरुद्वारे नसूर बन चुके हैं। ये नसूर नहीं देश के लिए, आज नसूर बीजेपी बन चुके देश के लिए। संदीप दायमा जैसे लोग जो फिरकापरस्त लोग हैं वो नसूर बन चुके देश के लिए। जो स्टेज पे बोल रहे शर्म आती है, योगी आदित्य बालना को ताड़ियां मार रहे हैं जैसे खुसरे ताड़ियां लगाते हैं आकर। हम आपसे कहने आए हैं, आप उनकी टीम के मेंबर हो, कम से कम लोगों का एहसास कराओ भी सभी मोदी के तोते नहीं हैं। जहां जिंदा जीवीर लोग बैठे हैं, नौकरी आती चली जाती हैं, पर जो ऊपर नौकरी करोगे ना जाएगा वो सारा दुनिया हिसाब वो मांगेगा आकर। तो किस तरह की भाषा प्रयोग कर रहे हो आकर? मंदिर हैं, सभी मत्था टेक सत्कार करते हैं। हमारे एक देश में संस्कृति है सभी के मिलजुल रहने की आकर, और बीजेपी उस समय नफरत फैला रही है, सिर्फ वोटों के लिए देश को बांट रही है। और हैरानी इस बात की है भी चुनाव आयोग ने, सरकार ने, प्रशासन ने कुछ भी नहीं किया। ये सबसे शर्मनाक बात है। जो सोच तालिबान की है, जो सोच मुगलों की सोच थी, वही सोच बीजेपी अपना रही है। आप एक और नोट करना बात, आप जब प्रदीप दायमा ने माफी मांगी, संदीप दायमा ने, उसने माफी में क्या कहा भी मैंने कहा था कि मस्जिद और मदरसे तोड़ दो, गुरुद्वारा गलत निकल गया। वो चुनाव आयोग फिर चुप करके बैठा है। जो भी पर्यवेक्षक है, हम आपसे कहने आए हैं उनके लिए कार्रवाई की जाए। और गंगा हनुमानगढ़ हमारे जिले हैं, अगर यहाँ पर ऐसी कोई बात होगी, वो चुनाव आयोग चुप करके बैठा रहा, फिर हम इसी चुनाव आयोग को यही आकर बात करेंगे। यहाँ पर आप अधिकार को बोल देना, यहाँ पर हमें तोते नहीं चाहिए, हमें चाहिए प्रॉपर ड्यूटी करने वाले जो देश के लिए मरे और अपने सिद्धांत के लिए मरे। यहाँ का बड़ा स्पष्ट बोलना जी, सिख समाज गए थे, वो कह के गए भी हमें तोते नहीं चाहिए मोदी के, हमें वो जो ईमानदार हो। अगर सिख को गलत है तो ठोक के बोलो गलत है, कोई भी गलत हो ठोक के बोलो। जी आप जिन्होंने ज्ञापन की कापी देने आए हैं और पंजाबी है, और साथ में हमारा मैसेज क्लियर कर दीजिए। हम देश में एकता और अखंडता चाहते हैं, हम आपसी भाईचारा चाहते हैं। वोटों की आड़ में हमारा भाईचारा खत्म हो, नफरत पैदा हो, हम वो बात कभी नहीं चाहते। और इसके लिए जो सरकार ने नई ड्यूटी, सरकार भी वैसी है और वैसे गांव पर्यवेक्षक वैसे आ गए हैं जिन्होंने आज तक कार्य भी कोई नहीं किया। आज वो कितना बॉल खड़ा हो रहा है, कोई किया चुनाव आयोग ने जी। कमाल की बात है कि मुंह में वो घुंघनी डाल के बैठ के बोल नहीं दे रही है।